ਅਧਿਕਾਰ ਖੇਤਰ ਰਾਜ ਦਾ, ਪਰ ਤੁਸੀਂ ਦੇਖੋ ਚੱਲਦੀ ਕਿਹਦੀ ਹੈ। ਅਗਲੀ ਗੱਲ ਕਰੀਏ ਸ਼ਰਮਾ ਜੀ, ਇਸੇ ਸਰਕਾਰ ਦੀ ਚਰਚਾ ਆਪਾਂ ਕੱਲ ਵੀ ਕੀਤੀ ਸੀ ਹਰਪਾਲ ਚੀਮਾ ਦੇ ਹਵਾਲੇ ਦੇ ਨਾਲ, ਪ੍ਰਤਾਪ ਸਿੰਘ ਬਾਜਵਾ ਦੇ ਹਵਾਲੇ ਦੇ ਨਾਲ ਸਵਾਲ ਖੜਾ ਹੋ ਗਿਆ ਵੀ ਮਾਨ ਸਰਕਾਰ ਨੂੰ ਕਿਤੇ ਸ਼ਰਾਬ ਹੀ ਨਾ ਲੈ ਕੇ ਬਹਿ ਜਾਵੇ। ਅੱਧੀ ਕੁ ਤਾਂ ਲੈ ਬੈਠੀ ਹੈ ਜੀ, ਠੀਕ ਹੈ, ਬਾਕੀ ਲੈ ਬੈਠੂਗੀ, ਕਿਉਂਕਿ ਦਿੱਲੀ ਵਾਲੀ ਟੀਮ ਤਾਂ ਇਹਨਾਂ ਦੀ ਇਸੇ ਸ਼ਰਾਬ ਨਹੀਂ ਢੇਰੀ ਕੀਤੀ ਹੈ ਜੀ, ਉਰੇ ਵਾਲੀ ਵੀ ਹੋ ਜੂਗੀ ਜੀ ਇਹੋ ਜਿਹੀ ਪ੍ਰਕਿਰਿਆ। ਸਭ ਤੋਂ ਵੱਡਾ ਸਵਾਲ ਇਹ ਆ ਕਿ ਪੰਜਾਬ ਦੇ ਵਿੱਤ ਮੰਤਰੀ ਜਿਹੜੇ ਐਕਸਾਈਜ਼ ਮਹਿਕਮੇ ਦੇ ਵੀ ਮਿਨਿਸਟਰ ਨੇ ਜੀ, ਉਹਨਾਂ ਦੇ ਉੱਤੇ ਵਿਰੋਧੀ ਧਿਰ ਦਾ ਲੀਡਰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਖੜ ਕੇ ਕਹਿ ਰਿਹਾ ਕਿ ਇਹ ਸ਼ਰਾਬ ਕੰਪਨੀਆਂ ਤੋਂ 1.25 ਕਰੋੜ ਰੁਪਇਆ ਲੈਂਦਾ ਹੈ, ਮਹੀਨੇ ਦਾ 35 ਤੋਂ 40 ਕਰੋੜ ਇਕੱਠਾ ਕਰਦਾ। ਤੇ ਆਪਾਂ ਕੱਲ ਵੀ ਗੱਲ ਕਰ ਰਹੇ ਸੀਗੇ ਜੀ ਜੀ, ਇਸ ਮਾਮਲੇ ਦੇ ਉੱਤੇ ਕੋਈ ਵੀ ਇੱਕ ਵੀ ਲੀਡਰ ਦਲਜੀਤ ਚੀਮੇ ਦੀ ਪਿੱਠ ਤੇ ਨਹੀਂ ਆਇਆ। ਸਹੀ ਹੈ, ਸਨਾਟਾ ਛਾਇਆ ਰਿਹਾ, ਨਾ ਤਾਂ ਵਿਧਾਨ ਸਭਾ ਦੇ ਅੰਦਰ, ਨਾ ਵਿਧਾਨ ਸਭਾ ਦੇ ਬਾਹਰ। ਮਾੜੀ ਜੀ ਗੱਲ ਤੇ ਕੇਜਰੀਵਾਲ ਦੀ ਪੁੱਛਗਿੱਛ ਤੇ ਕਿਸੇ ਕੇਂਦਰੀ ਮੰਤਰੀ ਦੇ ਬਿਆਨ ਤੇ 4 ਪ੍ਰੈਸ ਕਾਨਫਰੰਸਾਂ ਕਰ ਦਿੰਦੇ ਆ ਇਹਨਾਂ ਦੇ ਮੰਤਰੀ। ਸਹੀ ਹੈ। ਤੇ ਅੱਜ ਮੁੱਖ ਮੰਤਰੀ ਤੋਂ ਬਾਅਦ ਜਿਹੜਾ ਦੂਏ ਨੰਬਰ ਦਾ ਮੰਤਰੀ ਹੈ, ਜਿਹੜਾ ਮੁੱਖ ਮੰਤਰੀ ਵੰਡ ਦਾ ਵੀ ਦਾਅਵੇਦਾਰ ਹੈ, ਉਸ ਬੰਦੇ ਤੇ ਐਡੀ ਬੜੀ ਉਂਗਲ ਉੱਠੀ ਹੋਵੇ, ਸਮੁੱਚੀ ਪਾਰਟੀ ਤੇ ਮਾਨ ਸਰਕਾਰ ਤੇ ਉਂਗਲ ਹੈ। ਸਹੀ ਹੈ। ਤੇ ਤੁਸੀਂ ਹੁਣ ਪ੍ਰੈਸ ਕਾਨਫਰੰਸ ਕਰਕੇ ਕਿਉਂ ਨਹੀਂ ਦਾਅਵਾ ਕੀਤਾ? ਹੁਣ ਤੱਕ ਕੋਈ ਨੋਟਿਸ ਕਿਉਂ ਨਹੀਂ ਕੱਢਿਆ ਪ੍ਰਤਾਪ ਸਿੰਘ ਬਾਜਵੇ ਨੂੰ ਕਿ ਵੀ ਤੇਰੇ ਤੇ ਮਾਨਹਾਨੀ ਦਾ ਕੇਸ ਕਰਦੇ ਆ? ਸਹੀ ਹੈ, ਗਲਤ ਹੈ। ਜਿਹੜੇ ਨਾਂ ਗਿਣਾ ਰਹੇ ਸੀ ਨਾ ਭਗਵੰਤ ਮਾਨ, ਸਾਡਾ ਤਾਂ ਕੇਜਰੀਵਾਲ ਵੀ ਅੰਦਰ ਰਿਹਾ ਆ, ਸਾਡਾ ਸਤਿੰਦਰ ਜੈਨ ਵੀ, ਸਾਡਾ ਤਾਂ ਮਨੀਸ਼ ਸਿਸੋਦੀਆ ਵੀ, ਸੰਜੇ ਸਿੰਘ ਵੀ, ਇਹ ਸਾਰੇ ਕਿਹੜੇ ਮਾਮਲਿਆਂ ਚ ਗਏ ਸੀ ਜੀ? ਦਿੱਲੀ ਐਕਸਾਈਜ਼ ਨਾਲ ਸੰਬੰਧਿਤ ਮਾਮਲਾ ਹੀ ਹੈ ਨਾ, ਐਕਸਾਈਜ਼ ਪਾਲਿਸੀ ਨਾਲ, ਬਿਲਕੁਲ। ਸ਼ਰਾਬ ਘੁਟਾਲੇ ਦਾ ਹੀ ਮਸਲਾ ਹੈ ਨਾ। ਉਹ ਪਾਲਿਸੀ ਜਿਹੜੀ ਤੁਸੀਂ ਦਿੱਲੀ ਦੇ ਲਈ ਬਣਾਈ ਤੇ ਉਹ ਤੋਂ ਬਾਅਦ ਤੁਸੀਂ ਉਹਦਾ ਨਿੱਜੀ ਤੌਰ ਤੇ ਚਰਚਾ ਆਈ ਕਿ ਤੁਹਾਨੂੰ ਫਾਇਦਾ ਮਿਲ ਰਿਹਾ ਤੇ ਤੁਹਾਡੇ ਤੇ ਕਾਰਵਾਈ ਹੋਣ ਲੱਗ ਪਈ, ਤੁਸੀਂ ਉਹ ਪਾਲਿਸੀ ਵਾਪਸ ਲੈ ਲਈ, ਪਰ ਉਹਦੇ ਬਾਵਜੂਦ ਵੀ ਤੁਹਾਡੇ ਤੇ ਕਾਰਵਾਈ ਹੋਈ। ਕੀ ਉਹਨੇ ਬਦਲਾਖੋਰੀ ਦੀ ਕਾਰਵਾਈ ਹੈ? ਕੀ ਇਹ ਸ਼ਰਾਬ ਘੁਟਾਲੇ ਦੀ ਕਾਰਵਾਈ ਹੈ? ਪਰ ਲੋਕਾਂ ਨੂੰ ਕਿਉਂ ਗੱਲਾਂ ਮਨਾਂ ਨੂੰ ਜਚਣ ਲੱਗ ਗਈਆਂ ਕਿ ਤੁਸੀਂ ਇਹ ਕੁਝ ਕੀਤਾ ਹੋਊਗਾ ਜੀ? ਸਹੀ। ਕਿਉਂ ਤੁਹਾਡੇ ਤੇ ਮਤਲਬ ਯਕੀਨ ਨਹੀਂ ਰਿਹਾ, ਜਿਹੜੇ ਤੁਸੀਂ ਆਪਣੇ ਨੂੰ ਕੱਟੜ ਇਮਾਨਦਾਰ ਦੱਸਦੇ ਸੀ? ਫਿਰ ਉਹੀ ਪਾਲਿਸੀ ਦੀ ਕਾਪੀ ਪੰਜਾਬ 'ਚ ਤੁਸੀਂ ਲਾਗੂ ਕੀਤੀ ਤੇ ਉੱਥੋਂ ਵਾਪਸ ਹੋ ਗਈ ਤੇ ਇੱਥੇ ਕਿਵੇਂ ਚਲਾ ਲਈ? ਫਿਰ ਜਦੋਂ ਇੱਥੇ ਵੀ ਘਿਰਦੇ ਨਜ਼ਰ ਆਏ ਫਿਰ ਉਦੋਂ ਵੀ ਪਿਛਾਂਹ ਹਟੇ। ਪਰ ਪੰਜਾਬ ਦੇ ਅਫਸਰਾਂ ਅਧਿਕਾਰੀਆਂ ਤੋਂ ਵੀ ਦਿੱਲੀ ਵਾਲੇ ਮਾਮਲੇ 'ਚ ਪੁੱਛਗਿੱਛ ਹੋ ਚੁੱਕੀ ਹੈ। ਸਹੀ ਹੈ, ਬਿਲਕੁਲ। ਉਹ ਤੋਂ ਬਾਅਦ ਉਹ ਫਾਈਲਾਂ ਕਿਉਂ ਦਬੀਆਂ, ਕਿਉਂ ਕੇਸ ਚੁੱਪ ਹੋਇਆ, ਕਿਹੜੀ ਸੌਦੇਬਾਜ਼ੀ ਹੋਈ ਹੈ, ਰੱਬ ਜਾਣੇ। ਪਰ ਹਰਪਾਲ ਚੀਮਾ ਤੇ ਪ੍ਰਤਾਪ ਬਾਜਵੇ ਦੀ ਬਹਿਸ ਨੇ ਇੱਕ ਵਾਰ ਫਿਰ ਸਵਾਲ ਖੜਾ ਕਰਤਾ ਜੀ। ਜੇ ਵਿੱਤ ਮੰਤਰੀ ਇਹ ਕਹਿੰਦੇ ਨੇ ਵੀ ਕਿ ਇਹਨੇ ਆਹ ਜ਼ਮੀਨਾਂ ਖਰੀਦੀਆਂ, ਆਹ ਦੇਖੋ ਜੀ ਇਹਦਾ ਰੇਤਾ ਇਹਨੂੰ ਪਤਾ ਸੀ ਆਉਣਾ ਹੈ ਜੀ, ਤੇ ਗਾਂ ਤੋਂ ਪ੍ਰਤਾਪ ਬਾਜਵਾ ਕਹਿੰਦਾ ਮੈਂ ਤਾਂ ਪੈਸੇ ਦੇ ਕੇ ਖਰੀਦੀਆਂ, ਮੈਂ ਤਾਂ ਮੁੱਲ ਖਰੀਦੀਆਂ, ਮਾਲਕਾਂ ਤੋਂ ਖਰੀਦੀਆਂ, ਚੋਰਾਂ ਤੋਂ ਨਹੀਂ, ਤੁਹਾਨੂੰ ਵੀ ਖਜ਼ਾਨੇ 'ਚ ਪੈਸਾ ਦਿੱਤਾ, ਰਜਿਸਟਰੀਆਂ ਕਰਾਈਆਂ, ਦੱਸੋ ਮੈਂ ਕੀ ਗੁਨਾਹ ਕਰ ਲਿਆ? ਮੈਂ ਕਹਿੰਦਾ ਜੇ ਤੁਹਾਨੂੰ ਇਹ ਲੱਗਦਾ ਕਿ ਉਹਨੇ ਕੋਈ 2 ਨੰਬਰ ਦੀ ਕਮਾਈ ਨਾਲ ਖਰੀਦੀਆਂ, ਤੁਹਾਨੂੰ ਜੇ ਪਤਾ ਹੈ ਕਿ ਰਜਿਸਟਰੀ ਇੰਨੇ ਦੀ ਹੋਈ ਹੈ, ਜ਼ਮੀਨ ਇੰਨੇ ਦੀ ਹੈ ਨਾ, ਤਾਂ ਕਰਾਓ ਜਾਂਚ। ਤੁਸੀਂ ਸਰਕਾਰ ਹੋ, ਬਿਲਕੁਲ। ਪ੍ਰਤਾਪ ਬਾਜਵੇ ਦੀਆਂ ਖੋਲੋ ਫਾਈਲਾਂ। ਸਵਾਲ ਤਾਂ ਇਹ ਹੈ। ਸਵਾਲ ਤਾਂ ਫਿਰ ਇਹ ਵੀ ਹੈ ਕਿ ਜੇ ਉਹਨਾਂ ਬੰਨਾਂ ਦੇ ਉੱਤੇ ਜਿਹੜੇ ਤੁਸੀਂ ਕਹਿੰਦੇ ਹੋ ਤੁਸੀਂ ਬੰਨਾਂ ਦੇ ਨੇੜੇ ਜੀ, ਖੱਡਾਂ ਦੇ ਨੇੜੇ ਜੀ ਨੇ ਜ਼ਮੀਨਾਂ ਖਰੀਦੀਆਂ, ਇਹਦਾ ਮਤਲਬ ਜਿਹੜੇ ਉੱਥੇ ਪਹਿਲਾਂ ਤੋਂ ਕਿਸਾਨ ਬੈਠੇ ਨੇ ਉਹ ਵੀ ਇਸੇ ਉਮੀਦ ਨਾਲ ਖਰੀਦ ਕੇ ਬੈਠੇ ਨੇ ਕਿ ਹਾਂ ਭਾਈ ਰੇਤਾ ਆਊਗਾ ਤੇ ਅਸੀਂ ਮਾਲੋ ਮਾਲ ਹੋ ਜਾਵਾਂਗੇ ਜੀ। ਮਤਲਬ ਜੇ ਇੱਕ ਲੀਡਰ ਅਚੇਚਾ ਆ ਕੇ ਉੱਥੇ ਜ਼ਮੀਨਾਂ ਖਰੀਦ ਰਿਹਾ, ਤੁਹਾਨੂੰ ਲੱਗਦਾ ਤੇ ਮਾਇਨੇ ਨੇ, ਫਿਰ ਜਾਂਚ ਕਿਹਨੇ ਕਰਾਉਣੀ ਹੈ, ਇਨਕੁਆਇਰੀ ਕਿਹਨੇ ਕਰਾਉਣੀ ਹੈ, ਉਹਦੇ ਤੇ ਕਾਰਵਾਈ ਕਿਹਨੇ ਕਰਾਉਣੀ ਹੈ? ਕਰਾ ਲਓ। ਪਰ ਜੇ ਮੋੜਵਾਂ ਸਵਾਲ ਉਹ ਕਰਦਾ ਹੈ ਕਿ ਜੀ ਤੁਸੀਂ ਇੰਨਾ ਪੈਸਾ ਲੈਂਦੇ ਹੋ ਸ਼ਰਾਬ ਕੰਪਨੀਆਂ ਤੋਂ, ਤਾਂ ਟੁੱਟ ਕੇ ਪੈ ਜਾਂਦੇ, ਸੱਤੀ ਕੱਪੜੀ ਅੱਗ ਲੱਗ ਜਾਣੀ ਸੀ ਕਿ ਆ ਕਿਵੇਂ ਕਹਤਾ ਸਾਨੂੰ ਕੱਟੜ ਇਮਾਨਦਾਰ ਸਰਕਾਰ ਨੂੰ। ਕਿਉਂ ਨਹੀਂ ਰਿਐਕਸ਼ਨ ਹੋਇਆ? ਸਹੀ ਹੈ, ਬਿਲਕੁਲ। ਕਿਉਂ ਨਹੀਂ ਬਾਂਹ ਖੜੀ ਕਰਕੇ ਸਾਰੇ ਸਦਨ ਦੇ ਵਿੱਚ ਸੱਤਾਧਾਰੀ ਧਿਰ ਦੇ ਐਮਐਲਏ ਨੇ ਕਿਹਾ ਸਪੀਕਰ ਸਾਹਿਬ ਨੂੰ ਕਿ ਸਪੀਕਰ ਸਾਹਿਬ ਕਾਰਵਾਈ ਕਰੋ ਪ੍ਰਤਾਪ ਬਾਜਵੇ ਤੇ, ਇਸ ਪਵਿੱਤਰ ਸਦਨ 'ਚ ਖੜ ਕੇ ਝੂਠ ਬੋਲ ਰਿਹਾ, ਝੂਠੇ ਦੋਸ਼ ਲਾ ਰਿਹਾ ਜੀ, ਇਹਨਾਂ ਲਾਈਨਾਂ ਨੂੰ ਹਟਾਓ ਜੀ। ਹਟੀਆਂ ਨਹੀਂ, ਰਿਕਾਰਡ 'ਚ ਨਹੀਂ ਹਟੇਗਾ। ਸਹੀ ਗੱਲ, ਬਿਲਕੁਲ। ਦੂਸਰੇ ਪਾਸੇ ਸਵਾਲ ਤਾਂ ਇਹ ਤੋਂ ਬਾਅਦ ਇਹ ਹੈ ਕਿ ਸਰਕਾਰ ਆਪ ਕਹਿੰਦੀ ਜੇ ਸੱਚੀ ਸੁੱਚੀ ਹੁੰਦੀ ਕਿ ਅਸੀਂ ਜਾਂਚ ਕਰਾਉਣੇ ਆ, ਲਓ
ਤੁਸੀਂ ਆਪਣੇ ਐਮਐਲਏ ਪਾਓ, 2 ਸਾਡੇ ਪਾਓ, 4 ਆਹ ਪਾਓ, 1 ਰਿਟਾਇਰ ਜੱਜ ਪਾਓ, ਬਣਾਓ ਕਮੇਟੀ, ਇੱਥੇ ਹੀ ਫੈਸਲਾ ਹੋ ਜਾਵੇ, ਜਾਂਚ ਹੋਣੀ ਚਾਹੀਦੀ ਹੈ ਜੀ। ਜੀ ਪੁੱਛਦੇ ਕਿ ਭਾਈ ਪ੍ਰਤਾਪ ਬਾਜਵੇ ਤੈਨੂੰ ਕਿਵੇਂ ਪਤਾ ਹੈ 1.25 ਕਰੋੜ ਕਿੱਥੋਂ ਆਉਂਦਾ, ਲਿਆ ਸਬੂਤ ਲਿਆ, ਹੁਣ ਇੱਥੇ ਹੀ ਰੱਖ ਸਬੂਤ ਨਹੀਂ ਮੰਗੀ। ਤੁਸੀਂ ਕਹਿੰਦੇ ਕਿ ਹਾਂ ਭਾਈ ਦੱਸ, ਤੈਨੂੰ ਤਾਂ ਪਤਾ ਕਿ ਤੁਹਾਡੀਆਂ ਪਾਰਟੀਆਂ 'ਚ ਵੀ ਲੈਂਦੇ ਰਹੇ। ਹੁਣ ਉਹ ਤੋਂ ਅੱਗੇ ਪ੍ਰਤਾਪ ਬਾਜਵੇ ਨੇ ਕੋਈ ਐਕਸ਼ਨ ਲਿਆ ਜੀ? ਜੇ ਤੁਸੀਂ ਜ਼ਿੰਮੇਵਾਰ ਹੋ ਤੇ ਤੁਸੀਂ ਐਡੇ ਵੱਡੇ ਦੋਸ਼ ਸਰਕਾਰ ਤੇ ਲਾਏ ਨੇ, ਬਾਹਰ ਆ ਕੇ ਪ੍ਰੈਸ ਕਾਨਫਰੰਸ ਕਰ ਦਿਓ, ਰਾਜਪਾਲ ਨੂੰ ਮੰਗ ਪੱਤਰ ਦਓਗੇ, ਕੀ ਕੋਰਟ ਦੇ ਵਿੱਚ ਕੋਈ ਪਟੀਸ਼ਨ ਦਾਖਲ ਕਰੋਗੇ, ਜਾਂਚ ਮੰਗੋਗੇ, ਕੀ ਜਨਤਕ ਕਚਹਿਰੀ 'ਚ ਕੋਈ ਮੰਗ ਕਰੋਗੇ ਕਿ ਲੋਕਾਂ 'ਚ ਜਾ ਕੇ ਕਿ ਹਾਂ ਵੀ ਮੈਂ ਇਹਦੀ ਜਾਂਚ ਦੀ ਮੰਗ ਕਰਦਾ, ਕੀ ਕਰੋਗੇ? ਜਾਂ ਉੱਥੇ ਹੀ ਓਨਾ ਹੀ ਤਾਨੇ ਮਿਹਣੇ ਹੋਣਾ ਸੀ ਤੁਸੀਂ ਵੀ? ਤੁਹਾਨੂੰ ਪਤਾ ਕਿ ਜੇ ਪਰਤਾਂ ਖੁੱਲੀਆਂ ਤਾਂ ਇਹ ਸ਼ਰਾਬ ਆਮ ਆਦਮੀ ਪਾਰਟੀ ਨੂੰ, ਸਰਕਾਰ ਨੂੰ ਤਾਂ ਲੈ ਬੈਠੂਗੀ, ਪਰ ਸਾਡੇ ਵੀ ਪੁਰਾਣੇ ਕਈਆਂ ਦੇ ਪਰਤਾਂ ਖੋਲੂ, ਕਿਉਂਕਿ ਜਿਹੜਾ ਵੀ ਫਿਰ ਐਕਸਾਈਜ਼ ਮੰਤਰੀ ਰਿਹਾ ਹੋਊਗਾ ਹਿਸਾਬ ਤਾਂ ਉਹਦਾ ਵੀ ਕਰਨਾ ਬਣਦਾ। ਜੀ ਜੀ ਸਹੀ ਹੈ, ਤੇ ਉਹਦੇ ਹੱਕਾਂ ਦਾ ਵੀ ਕਰਨਾ ਬਣਦਾ। ਇਹਦਾ ਮਤਲਬ ਤੁਹਾਨੂੰ ਪਤਾ ਹੀ ਹੁੰਦਾ ਨਾ ਕਿ ਕਿੰਨਾ ਕਮਿਸ਼ਨ ਆਉਂਦਾ, ਕਿੰਨਾ ਨਹੀਂ। ਤੇ ਫਿਰ ਇਹ ਵੀ ਸਵਾਲ ਹੈ। ਸੋ ਪ੍ਰਤਾਪ ਬਾਜਵਾ ਦੀ ਹੁਣ ਉਸ ਗੱਲ ਤੋਂ ਬਾਅਦ ਚੁੱਪ ਕਿਉਂ ਹੈ, ਤੇ ਵਿਰੋਧੀ ਧਿਰ ਦੇ ਸਵਾਲ ਦੇ ਉੱਤੇ ਸੱਤਾਧਾਰੀ ਧਿਰ ਉੱਥੇ ਹੀ ਕਿਉਂ ਚੁੱਪ ਹੋ ਗਈ? ਸਵਾਲ ਤਾਂ ਇਹ ਵੀ ਹੈ। ਇਸ ਲਈ ਮੈਨੂੰ ਤਾਂ ਇਹ ਲੱਗਦਾ ਜੀ ਦਿੱਲੀ ਵਾਲੀ ਟੀਮ ਇਹਨਾਂ ਦੀ ਫਸ ਲਈ, ਇਹ ਕਿਤੇ ਫਸ ਨਾ ਜਾਣ। ਸੋ ਇਹ ਸ਼ਰਾਬ ਪਾਲਿਸੀ, ਸ਼ਰਾਬ ਹੀ ਆਮ ਆਦਮੀ ਪਾਰਟੀ ਨੂੰ ਲੈ ਬੈਠੂ ਜੀ। ਉਹ ਕਈ ਵਾਰੀ ਕਹਿੰਦੇ ਹੁੰਦੇ ਸੀ ਨਾ, ਦਾਲ ਚ ਕੋਕੜੂ ਹੈ, ਇੱਥੇ ਲੱਗਦਾ ਸਾਰੀ ਦਾਲ ਹੀ ਕਾਲੀ ਹੈ। ਜੀ।